ਵਾਸ਼ ਆਇਲ ਚੇਂਜ ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾजिब ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨਿੰਮਾ ਸਹੋਤਾ 209 277 0113। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਘੱਟ ਸਮੇਂ 'ਚ ਵਧੀਆ ਸਿਖਲਾਈ ਦੇ ਕੇ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 568 374 4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਆਪਾਂ ਸ਼ੁਰੂ। ਮਿੰਟੂ ਜੀ ਕਹਿੰਦੇ ਮੋਦੀ ਨੂੰ ਕਲੀਨ ਚਿੱਟ ਦੇ ਉੱਤੇ ਸੁਪਰੀਮ ਕੋਰਟ ਨੇ ਕਿਹਾ ਵੀ ਹੁਣ ਤਾਂ ਅਸੀਂ ਕੁਛ ਨਹੀਂ ਕਰ ਸਕਦੇ। ਬਿਲਕੁਲ, ਉਹਨਾਂ ਨੇ ਗੱਲ ਹੀ ਨਿਬੇੜ ਦਿੱਤੀ। ਉਹ ਕਹਿੰਦੇ ਕਿ ਅਸੀਂ ਕੁਛ ਨਹੀਂ ਕਰ ਸਕਦੇ, ਜਿਨ੍ਹਾਂ ਨੇ ਕੁਛ ਕਰਨਾ ਸੀ ਉਹਨਾਂ ਨੇ ਕੁਛ ਕਰ ਦਿੱਤਾ। ਕਹਿਣ ਦਾ ਭਾਵ ਇਹੋ ਆ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਇਹਨਾਂ ਨੇ ਪਹੁੰਚ ਕੀਤੀ ਹੋਈ ਸੀਗੀ ਕਿ ਇਹਨਾਂ ਨੂੰ ਜੋ ਕਲੀਨ ਚਿੱਟਾਂ ਦਿੱਤੀਆਂ ਜਾ ਰਹੀਆਂ ਉਹਨਾਂ ਤੇ ਸਾਡੀ ਸੁਣਵਾਈ ਕਰੋ, ਤਾਂ ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ। ਉਹ ਕਹਿੰਦੇ ਆ ਕਿ ਦੇਖੋ, ਇਹ ਮਾਮਲਾ ਜਿਹੜਾ ਜੇ ਤੁਸੀਂ ਸੁਣਾਈ ਅਧੀਨ ਲਿਆਉਣਾ ਤਾਂ ਫਿਰ ਤੁਹਾਨੂੰ ਅਲੱਗ ਤੋਂ ਪਟੀਸ਼ਨ ਪਾਉਣੀ ਪਊ। ਮਤਲਬ ਕਿ ਕਿਹੜੀ ਕਲੀਨ ਚਿੱਟ ਦੀ ਤੁਸੀਂ ਖਾਸ ਤੌਰ ਤੇ ਗੱਲ ਕਰਨੀ ਆ ਤਾਂ ਫਿਰ ਉਹਦੇ ਬਾਬਤ ਤੁਹਾਨੂੰ ਪਟੀਸ਼ਨ ਜਿਹੜੀ ਆ ਉਹ ਅੱਡ ਤੋਂ ਲਿਆਉਣੀ ਪੈਣੀ ਆ। ਤਾਂ ਵੈਸੇ ਉਹਨਾਂ ਨੇ ਕਹਿ ਦਿੱਤਾ ਕਿ ਦੇਖੋ ਜੀ, ਸਹੀ ਸੀ ਜਾਂ ਗਲਤ ਸੀ, ਫੈਸਲਾ ਲਿਆ ਜਾ ਚੁੱਕਾ ਹੈ। ਯਾਨੀ ਜੋ ਫੈਸਲਾ ਇਲੈਕਸ਼ਨ ਕਮਿਸ਼ਨ ਨੇ ਕਰ ਦਿੱਤਾ ਉਹ ਮਾਨੇ ਸਹੀ ਹੋਵੇ ਜਾਂ ਗਲਤ ਹੋਵੇ ਕੋਈ ਫਰਕ ਨਹੀਂ ਪੈਂਦਾ। ਤਾਂ ਫੈਸਲਾ ਜਿਹੜਾ ਹੋ ਚੁੱਕਿਆ। ਤਾਂ ਕੋਰਟ ਨੇ ਇਹ ਅਰਜ਼ੀ ਜਿਹੜੀ ਆ ਉਹ ਇੱਕ ਦਫਾ ਖਾਰਜ ਕਰ ਦਿੱਤੀ ਹੈ। ਤਾਂ 8 ਮਾਮਲਿਆਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਮੋਦੀ ਨੂੰ ਕਲੀਨ ਚਿੱਟ ਦਿੱਤੀ ਗਈ ਸੀ, ਜਿੱਥੋਂ ਇਹ ਸਾਰਾ ਰਫੜ ਪਿਆ। ਔਰ ਉਹਦੇ ਵਿੱਚ ਵੀ ਤੁਹਾਨੂੰ ਪਤਾ ਹੀ ਹੈ ਕਿ ਅਸਹਿਮਤੀ ਬਣੀ ਸੀਗੀ, ਜਿਹਨੂੰ ਰਿਕਾਰਡ ਤੇ ਨਹੀਂ ਲਿਆ ਗਿਆ। ਉਸ ਤੋਂ ਬਾਅਦ ਇੱਕ ਵਿਵਾਦ ਜਿਹੜਾ ਉਹ ਇਹਦੇ ਵਿੱਚ ਹੋਰ ਉਪਜਿਆ ਸੀਗਾ। ਤਾਂ ਸੁਪਰੀਮ ਕੋਰਟ ਨੇ ਇਹ ਕਹਿ ਕੇ ਕਿ ਸਹੀ ਹੈ ਜਾਂ ਗਲਤ ਹੈ, ਫੈਸਲਾ ਹੋ ਚੁੱਕਾ, ਇੱਕ ਹੋਰ ਚਰਚਾ ਛੇੜ ਦਿੱਤੀ ਹੈ। ਵੈਸੇ ਜਿੰਨੀਆਂ ਥੋਕ ਦੇ ਵਿੱਚ ਇਹਨਾਂ ਨੇ ਕਲੀਨ ਚਿੱਟਾਂ ਦਿੱਤੀਆਂ ਨੇ, ਮੈਨੂੰ ਲੱਗਦਾ ਕਿ ਈਵੀਐਮ ਮਸ਼ੀਨ ਦੀ ਤਰਜ਼ ਤੇ ਇਹਨਾਂ ਨੂੰ ਕਲੀਨ ਚਿੱਟ ਮਸ਼ੀਨ ਹੀ ਬਣਾ ਲੈਣੀ ਚਾਹੀਦੀ ਹੈ। ਬਟਨ ਨੱਪਿਆ ਥਾ ਕਲੀਨ ਚਿੱਟ, ਬਟਨ ਨੱਪਿਆ ਥਾ ਕਲੀਨ ਚਿੱਟ। ਤੋਂ ਇਹ ਹਾਲ ਕਰ ਦਿੱਤਾ ਇਲੈਕਸ਼ਨ ਕਮਿਸ਼ਨ ਨੇ ਆਪਣੀ ਭਰੋਸੇਯੋਗਤਾ ਦਾ। ਵੈਸੇ ਕਹਿੰਦੇ ਹੁੰਦੇ ਕਿ ਆਚਾਰ ਸੰਹਿਤਾ ਲੱਗੀ ਆ, ਏਦਾਂ ਹੀ ਕਹਿੰਦੇ ਹੁੰਦੇ ਨੇ ਹਿੰਦੀ ਚ, ਆਚਾਰ ਸੰਹਿਤਾ। ਏਦਾਂ ਲੱਗਦਾ ਜਿਵੇਂ ਇਹਨਾਂ ਤੇ ਲਾਚਾਰ ਸੰਹਿਤਾ ਲੱਗੀ ਹੋਵੇ। ਵਾਕਈ ਬੜੇ ਲਾਚਾਰ ਜਿਹੜੇ ਉਹ ਨਜ਼ਰ ਆ ਰਹੇ ਨੇ। ਤੇ ਵਾਕਈ ਈਵੀਐਮ ਵਾਂਗੂ ਬਟਨ ਜਿਹੜਾ ਮਰਜ਼ੀ ਨੱਪੋ ਤਾਂ ਕਲੀਨ ਚਿੱਟ ਇਹਨਾਂ ਨੂੰ ਹੀ ਮਿਲਣੀ ਆ। ਸੋ ਇਹ ਵੀ ਗੱਲ ਹੋਣੀ ਆ। ਤੇ ਹੁਣ ਦੇਖਦੇ ਆ ਜਦੋਂ ਫੈਸਲੇ ਆਉਣਗੇ ਉਦੋਂ ਫਿਰ ਕੀ ਜਿਹੜਾ ਰਾਮ ਰੌਲਾ ਜਿਹੜਾ ਉੱਥੇ ਉਹ ਪੈਣਾ ਆ। ਸੋ ਸਭ ਨੂੰ ਹੀ ਪਤਾ ਆ ਵੀ ਉੱਥੇ ਕੀ ਹੋਣ ਜਾ ਰਿਹਾ ਆ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਅਨੁਪਮ ਖੇਰ ਨੇ ਲਗਾਤਾਰ ਦੂਜੀ ਵਾਰ ਉਹਨੂੰ ਮਿਲੀ ਹੈ ਨਮੋਸ਼ੀ। ਲੀਡਰੀ ਚ ਹੀ ਪੈਰ ਧਰ ਲਿਆ, ਫਿਰ ਇੱਕ ਕੀ ਤੇ ਦੋ ਕੀ, ਫਿਰ ਤੇ ਨਮੋਸ਼ੀਆਂ ਜਿੰਨੀਆਂ ਮਰਜ਼ੀ ਆ ਜਾਣਾ ਤੇ ਕਿੱਥੇ ਜਾਂਦੇ ਆ। ਖੈਰ, ਇਹ ਅਨੁਪਮ ਖੇਰ ਤੁਹਾਨੂੰ ਪਤਾ ਹੀ ਆ ਚਮਕਦੇ ਰਾਸ਼ਟਰਵਾਦੀ ਆ, ਬਹੁਤ ਜ਼ਿਆਦਾ ਚਮਕ ਹੈ ਇਹਨਾਂ ਦੇ ਰਾਸ਼ਟਰਵਾਦਤਾ ਦੀ। ਤਾਂ ਖੈਰ ਇਹਨਾਂ ਦੀ ਬੀਵੀ ਆ ਜਿਹੜੀ ਉਹ ਸੁਪਨਾ ਸਜਾਈ ਬੈਠੀ ਆ ਕਿ ਦੂਜੀ ਦਫਾ ਫੇਰ ਸੰਸਦ ਦੀਆਂ ਪੌੜੀਆਂ ਚੜ੍ਹ ਜਾਵੇ। ਜਦੋਂ ਹੁਣ ਬੀਬੀ ਖਲੋਤੀ ਹੈ, ਸ਼ੌਹਰ ਦੀ ਕਿਤੇ ਹਿੰਮਤ ਆ ਕਿ ਉਹ ਨਾ ਕਰ ਜੂ ਕਿਸੇ ਮਾਮਲੇ ਦੇ ਵਿੱਚ। ਪ੍ਰਚਾਰ ਕਿਤੇ ਆਉਣਾ ਹੀ ਪੈਣਾ ਸੀਗਾ। ਤਾਂ ਪ੍ਰਚਾਰ ਦੇ ਵਿੱਚ ਆਇਆ। ਦੇਖੋ, ਇੱਕ ਤੇ ਨਮੋਸ਼ੀ ਜਿਹੜੀ ਇਹਨੂੰ ਹੋਈ ਸੀ, ਸਭ ਤੋਂ ਪਹਿਲਾਂ ਹੋਈ ਸੀਗੀ ਆ ਜਿਹੜੀ ਪਰਸੋਂ ਇਹਨੇ ਇੱਕ ਰੈਲੀ ਬੁਲਾਈ ਸੀ। ਤਾਂ ਕਮਾਲ ਦੀ ਗੱਲ ਇਹ ਆ ਕਿ ਇਹਨੂੰ ਰੈਲੀ ਵਾਸਤੇ ਇਕੱਠ ਨਹੀਂ ਜੁੜਿਆ ਤੇ ਅੰਤ ਦੇ ਵਿੱਚ ਉਹ ਰੈਲੀ ਜਿਹੜੀ ਆ ਉਹ ਰੱਦ ਕਰਨੀ ਪਈ ਸੀ। ਦੇਖ ਲਓ, ਇਹ ਬਹੁਤ ਵੱਡੀ ਨਮੋਸ਼ੀ ਸੀ। ਉਸ ਤੋਂ ਬਾਅਦ ਅੱਜ ਨੇ ਇੱਕ ਰੈਲੀ ਤੇ ਕੀਤੀ ਆ, ਕਹਿੰਦਾ ਮੀਡੀਆ ਵਾਲਿਆਂ ਨੂੰ ਟਾਂਚ ਵੀ ਮਾਰੀ ਆ। ਕਹਿੰਦਾ ਕਿ ਜਿਨ੍ਹਾਂ ਨੇ ਫੋਟੋਆਂ ਲਾਈਆਂ ਸੀ ਨਾ ਉਦਣ, ਆਹ ਹੁਣ ਲਾਓ, ਜੇ ਨਾ ਲਾਈਆਂ ਤੇ ਸਮਝੂਗਾ ਕਿ ਵਿਕਾਊ ਆ। ਜਿੱਦਾਂ ਦੀ ਇਹਦੀ ਬੋਲਬਾਣੀ ਹੈਗੀ ਆ ਉਹਦੇ ਤਹਿਤ ਇਹਨੇ ਅੱਜ ਇਹ ਸਾਰਾ ਕੁਛ ਕਿਹਾ ਵਾ। ਪਰ ਇਹਦੀ ਸਭ ਤੋਂ ਜ਼ਿਆਦਾ ਅੱਜ ਨਮੋਸ਼ੀ ਜੇ ਹੋਈ ਆ ਤਾਂ ਉਹ ਇੱਕ ਵੀਡੀਓ ਦਿਖਾਉਂਦੀ ਆ ਕਿਸ ਤਰੀਕੇ ਨਾਲ ਕਿ ਇਹ ਉੱਥੇ ਮਾਰਕੀਟ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਵੋਟਾਂ ਮੰਗਦਾ ਪਿਆ ਸੀਗਾ ਤੇ ਦੁਕਾਨਾਂ ਦੇ ਵਿੱਚ ਜਾਂਦਾ ਸੀ। ਅੱਜ ਕੱਲ੍ਹ ਤੁਹਾਨੂੰ ਪਤਾ ਕਿ ਲੋਕ ਬੜੇ ਤੇਜ਼ ਆ, ਉਹ ਪਹਿਲਾਂ ਹੀ ਇੰਤਜ਼ਾਮਾਤ ਕਰ ਲੈਂਦੇ ਆ ਕਿ ਫਲਾਣਾ ਆਈ ਜਾਂਦਾ। ਅੱਜ ਕੱਲ੍ਹ ਤੇ ਵੈਸੇ ਮੁੰਡਿਆਂ ਨੇ ਨਾਲ ਇੱਕ ਮੁੰਡਾ ਹੋਰ ਰੱਖਿਆ ਹੁੰਦਾ ਕਿ ਤੂੰ ਬਸ ਕੈਮਰਾ ਹੀ ਸਾਂਭਣਾ, ਬਾਕੀ ਕੰਮ ਮੈਂ ਸੰਭਾਲ ਲੂੰਗਾ। ਤੇ ਦੁਕਾਨਦਾਰ ਨੇ ਪਹਿਲਾਂ ਹੀ ਕੈਮਰਾ ਔਨ ਕਰ ਰੱਖਿਆ ਸੀ। ਇਹ ਢੋਲ ਦੀ ਥਾਪ ਤੇ ਆਏ, ਜਿੱਦਾਂ ਬਦਲਾ ਜੱਟੀ ਦੀ ਫਿਲਮ ਦੇ ਵਿੱਚ ਗੁਲਾਬੋ ਨਹੀਂ ਆਉਂਦੀ ਢੋਲ ਵਜਾਉਂਦੀ, ਤਾਂ ਓਦਾਂ ਹੀ ਢੋਲ ਦੀ ਥਾਪ ਤੇ ਇਹ ਆਏ। ਉਹਨੇ ਚੁੱਪ ਕਰਕੇ, ਦੁਕਾਨਦਾਰ ਨੇ ਕੁਛ ਨਹੀਂ ਕੀਤਾ ਤੇ ਮੈਨੀਫੈਸਟੋ ਅੱਗੇ ਕੱਢ ਕੇ ਕਹਿੰਦਾ ਕਿ ਇੱਕ ਵੀ ਵਾਅਦਾ ਦੱਸ ਦਿਓ ਜੇ ਤੁਸੀਂ ਇਹਦੇ ਚੋਂ ਪੂਰਾ ਕੀਤਾ। ਇਹਨੂੰ ਦੂਜੀ ਗੱਲ ਹੀ ਨਹੀਂ ਆਈ। ਇਹ ਨਿੰਮੋ ਝੂਣਾ ਜਿਹਾ ਹੋ ਕੇ ਉੱਥੋਂ ਪਤਲੀ ਗਲੀ ਥਾਂ ਨਿਕਲ ਗਿਆ। ਯਾਨੀ ਆਇਆ ਤਾਂ ਢੋਲ ਦੀ ਥਾਪ ਤੇ ਸੀਗਾ
ਜਾਂਦਾ ਦਵਿੰਦਰ ਕੋਹਲੀ ਦੇ ਸੈਡ ਸੌਂਗ ਵੀ ਗਾਉਂਦਾ ਗਿਆ ਹੋਊਗਾ। ਜਿਸ ਹਾਲਤ ਦੇ ਵਿੱਚ ਇਹ ਉੱਥੋਂ ਗਿਆ, ਲੋਕਾਂ ਨੇ ਇਹਦੀ ਸ਼ਕਲ ਵੇਖ ਕੇ ਅੰਦਾਜ਼ਾ ਲਾ ਲਿਆ ਕਿ ਐਤਕੀ ਸੰਸਦ ਦੀਆਂ ਪੌੜੀਆਂ ਚੜ੍ਹਨੀਆਂ ਜਿਹੜਾ ਉਹ ਸਖੌਲਾ ਕੰਮ ਨਹੀਂ ਹੈ। ਜੀ 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 ਬਿਲਕੁਲ। ਚੁੱਪੀ ਹੈਗੀ ਹੈ ਲੋਕਾਂ ਦੇ ਵਿੱਚ, ਇਹ ਵੇਖਦੇ ਹਾਂ ਚੁੱਪੀ ਵੋਟਾਂ 'ਚ ਕਿਸ ਪਾਸੇ ਨੂੰ ਤਬਦੀਲ ਹੁੰਦੀ ਆ। ਅਗਲੀ ਜਿਹੜੀ ਗੱਲ ਕਰਦੇ ਹਾਂ, ਪੱਤਰਕਾਰਾਂ ਨੂੰ ਰਿਸ਼ਵਤ ਮਾਮਲੇ ਦੇ ਵਿੱਚ ਭਾਜਪਾ ਦੇ ਦਾਅਵੇ ਦੇ ਉੱਤੇ ਸਵਾਲ। ਦੇਖੋ, ਇਹ ਮਾਮਲਾ ਸੀਗਾ ਲੇਹ ਦਾ। ਲੇਹ ਦੇ ਵਿੱਚ ਹੋਇਆ ਕੀ ਸੀਗਾ ਕਿ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਬੁਲਾਈ ਸੀਗੀ ਬੀਜੇਪੀ ਵਾਲਿਆਂ ਨੇ। ਤਾਂ ਬੀਜੇਪੀ ਵਾਲਿਆਂ ਦੀ ਜਿਹੜੀ ਉਹ ਪ੍ਰੈਸ ਕਾਨਫਰੰਸ ਸੀ, ਉਹਦੇ ਵਿੱਚ ਕੁਝ ਪੱਤਰਕਾਰ ਜਿਹੜੇ 94 ਪੱਤਰਕਾਰ ਸੀ ਉੱਥੋਂ ਦੇ, ਉਹ ਆਏ ਹੋਏ ਸੀਗੇ। ਤਾਂ ਮੁੜ ਕੇ ਉਹਨਾਂ ਨੇ ਜਿਹੜੇ ਉੱਥੋਂ ਦੇ ਮੁੱਖ ਚੁਣਾਵ ਅਧਿਕਾਰੀ ਸੀਗੇ, ਚੋਣ ਅਧਿਕਾਰੀ, ਮੇਰੇ ਖਿਆਲ ਦੇ ਨਾਲ ਅਸ਼ੋਕ ਲਵਾਸਾ ਦੀ ਬੇਟੀ ਸੀਗੀ ਉੱਥੇ, ਜੇ ਮੈਂ ਭੁੱਲਦਾ ਨਹੀਂ, ਅਵਨੀ ਸ਼ਾਇਦ ਉਹਦਾ ਨਾਮ ਹੈ। ਔਰ ਅਸ਼ੋਕ ਲਵਾਸਾ ਉਹੀ ਹੈ ਜਿਨ੍ਹਾਂ ਨੇ ਉਲਟ ਰਾਏ ਦਿੱਤੀ ਸੀਗੀ ਨਰਿੰਦਰ ਮੋਦੀ ਸ਼ਾਹ ਨੂੰ ਕਲੀਨ ਚਿੱਟ ਦੇਣ ਦੇ ਮਾਮਲੇ 'ਚ। ਸੋ ਜੈਸਾ ਬਾਪ ਤੈਸੀ ਬੇਟੀ, ਤਾਂ ਉਹਨੂੰ ਸ਼ਿਕਾਇਤ ਦਿੱਤੀ ਅਵਨੀ ਨੂੰ। ਤਾਂ ਉਹ ਜਿਹੜੀ ਲਵਾਸਾ ਸਾਹਿਬ ਦੀ ਬੇਟੀ ਸੀਗੀ, ਉਹਨੇ ਜਾਂਚ ਪੜਤਾਲ ਕੀਤੀ ਤੇ ਉਸ ਤੋਂ ਬਾਅਦ ਉਹਨੇ ਲਿਖ ਕੇ ਘੱਲ ਦਿੱਤਾ ਕੋਰਟ ਨੂੰ ਕਿ ਪਹਿਲੀ ਦ੍ਰਿਸ਼ਟੀ ਦੇ ਵਿੱਚ, ਪਹਿਲੀ ਨਜ਼ਰੇ ਇਹ ਮਾਮਲਾ ਜਿਹੜਾ ਉਹ ਰਿਸ਼ਵਤ ਦੇਣ ਦਾ ਬਣਦਾ ਵਾ। ਹੁਣ ਉਡੀਕ ਕੀਤੀ ਜਾ ਰਹੀ ਹੈ ਕਿ ਕਦੋਂ ਹੁਕਮ ਆਉਣ ਤੇ ਕਦੋਂ ਫਿਰ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਮਾਮਲਾ ਜਿਹੜਾ ਸੀਗਾ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਲੇਹ ਦਾ ਸੀਗਾ। ਉੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਨੂੰ ਲਿਫਾਫੇ ਦਿੱਤੇ ਗਏ। ਜਿਹੜਾ ਇਹਨਾਂ ਦਾ ਉੱਥੋਂ ਦਾ ਸਟੇਟ ਹੈਡ ਅਰਵਿੰਦਰ ਰੈਨਾ, ਉਹਨੇ ਮੁੜ ਕੇ ਗੱਲ ਚੁੱਕ ਲਈ। ਉਹ ਕਹਿੰਦਾ ਕਿ ਇਹ ਬਿਲਕੁਲ ਸਾਡੀ ਬਦਖੋਈ ਕਰਨ ਤੇ ਉਤਰ ਆ ਗਏ ਆ ਪੱਤਰਕਾਰ। ਜੇ ਇਹਨਾਂ ਨੇ ਮਾਫੀ ਨਾ ਮੰਗੀ ਤੇ ਅਸੀਂ ਇਹਨਾਂ ਤੇ ਮਾਣਹਾਨੀ ਦੇ ਮੁਕੱਦਮੇ ਠੋਕਾਂਗੇ। ਪਰ ਹੋਇਆ ਕਿ ਜੋ ਇਹ ਦਾਅਵਾ ਕਰਦੇ ਸੀਗੇ ਕਿ ਐਸੀ ਕੋਈ ਘਟਨਾ ਵਾਪਰੀ ਨਹੀਂ ਜਿਹਦਾ ਪੱਤਰਕਾਰ ਇਹ ਕਹਿੰਦੇ ਆ ਕਿ ਸਾਨੂੰ ਲਿਫਾਫੇ ਦਿੱਤੇ ਗਏ ਤੇ ਇਹ ਕਿਹਾ ਗਿਆ ਕਿ ਲਿਫਾਫੇ ਤੁਸੀਂ ਹੁਣ ਨਾ ਖੋਲਿਓ, ਕਿਰਪਿਆ ਇਹ ਲਿਫਾਫੇ ਆ ਜਿਹੜੇ ਉਹ ਹਾਲ ਤੋਂ ਬਾਹਰ ਜਾ ਕੇ ਖੋਲਿਓ। ਤਾਂ ਇਹਨਾਂ ਨੇ ਜਦੋਂ ਇਹ ਗੱਲ ਕਹੀ, ਕੁਝ ਪੱਤਰਕਾਰਾਂ ਨੇ ਅੰਦਰ ਝਾਕਿਆ ਕਿ ਵਿੱਚ ਵਸਤੂ ਕੀ ਆ। ਤਾਂ ਵਿੱਚ ਹਰੀਆਂ ਪੱਤੀਆਂ ਪਈਆਂ ਸੀ, ਯਾਨੀ 500 ਦੇ ਨੋਟ ਸੀਗੇ। ਤਾਂ ਕੁਝ ਪੱਤਰਕਾਰਾਂ ਨੇ ਪਵਾ ਕੇ ਉੱਥੇ ਹੀ ਉਹ ਲਿਫਾਫੇ ਮਾਰੇ ਤੇ ਇਹ ਕਹਿੰਦੇ ਆ ਕਿ ਇਸ ਤਰ੍ਹਾਂ ਕੁਝ ਵੀ ਨਹੀਂ ਹੋਇਆ, ਉਲਟਾ ਸਾਡੀ ਇਹ ਬਦਖੋਈ ਕਰਦੇ ਆ ਤੇ ਜੇ ਨਾ ਮਾਫੀ ਨਾ ਮੰਗੀ ਤੇ ਅਸੀਂ ਮਾਣਹਾਨੀ ਦਾ ਮੁਕੱਦਮਾ ਕਰਾਂਗੇ। ਪਰ ਅੱਜ ਕੱਲ੍ਹ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਕੈਮਰਾ ਜਿਹੜਾ ਉਹ ਬੜਾ ਧਾਕੜ ਰੋਲ ਅਦਾ ਕਰਦਾ ਪਿਆ ਹਰੇਕ ਮਾਮਲੇ 'ਚ ਜੀ। ਤਾਂ ਅੱਜ ਉਸ ਮਾਮਲੇ ਦੀ CCTV ਫੁਟੇਜ ਨਿਕਲ ਆਈ ਆ। ਤਾਂ ਝੂਠ ਤੁਹਾਨੂੰ ਪਤਾ ਹੀ ਹੈ ਨਾ ਕਿ ਉਹ ਕਹਿੰਦੇ ਹੁੰਦੇ ਆ ਕਿ ਝੂਠ ਕਹੇ ਮੈਂ ਪਰਦੇ ਹੇਠਾਂ ਤੇ ਸੱਚ ਕਹੇ ਮੈਂ ਨੰਗਾ ਭਲਾ। ਤਾਂ ਉਹ ਸੱਚ ਆ ਜਿਹੜਾ ਉਹ ਫਿਰ ਨੰਗਾ ਹੋ ਗਿਆ। ਅਚਾਨਕ ਜਦੋਂ CCTV ਫੁਟੇਜ ਆਈ, ਉਹਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆਉਂਦਾ ਕਿ ਪੀਲੇ ਰੰਗ ਦੇ ਲਿਫਾਫੇ ਜਿਹੜੇ ਪੱਤਰਕਾਰਾਂ ਨੂੰ ਫੜਾਏ ਜਾ ਰਹੇ ਆ। ਔਰ ਪੱਤਰਕਾਰ ਦੇਖ ਕੇ ਕੁਝ ਪੱਤਰਕਾਰ ਜਿਹੜੇ ਆ ਉਹ ਟੇਬਲ ਤੇ ਰੱਖਦੇ। ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲ ਬੀਬੀ ਇੱਕ ਕਰਦੀ ਆ, ਉਹ ਉਸ ਲਿਫਾਫੇ ਨੂੰ ਉੱਥੇ ਰੱਖ ਕੇ ਤੇ ਚਲੇ ਜਾਂਦੀ, ਹਾਲਾਂਕਿ ਫੜ ਦੇਣੀ ਆ ਵਾਪਸ। ਸੋ ਇੱਕ ਵਾਰੀ ਤਾਂ ਇਹਨਾਂ ਨੇ ਲਿਫਾਫਿਆਂ 'ਚ ਪੈਸੇ ਪਾ ਕੇ ਦਿੱਤੇ ਸੀਗੇ। ਮੇਰੇ ਖਿਆਲ ਦੇ ਨਾਲ ਕਿਤੇ ਇਹ ਨਾ ਹੋਵੇ ਕਿ ਹੁਣ ਦੇਸ਼ ਧਰੋਹ ਦੇ ਸਮਨ ਪਾ ਕੇ ਲਿਫਾਫੇ 'ਚ ਭੇਜ ਦੇਣ ਕਿ ਭਾਰਤ ਮਾਤਾ ਕੇ ਵਿਕਾਸ में जो आपने अड़ंगा डाला है आप देश ਧਰੋਹ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਕੰਪਿਊਟਰ ਬਾਬਾ ਆਇਆ ਦਿਗਵਿਜੇ ਦੇ ਨਾਲ ਰੋਡ ਸ਼ੋਅ 'ਚ ਲੱਗੇ ਮੋਦੀ ਦੇ ਨਾਅਰੇ। ਇਹ ਕੰਪਿਊਟਰ ਬਾਬਾ ਨਹੀਂ ਹਟਦਾ, ਇਹ ਨਹੀਂ ਚੱਲਦਾ। ਹਰੇਕ ਸਰਕਾਰ ਦੇ ਵਿੱਚ ਹੀ ਮੇਰੇ ਖਿਆਲ ਦੇ ਨਾਲ ਜਿਵੇਂ ਸਰਕਾਰ ਬਦਲਦੀ ਹੈ ਨਾ, ਇਹਦਾ ਸੌਫਟਵੇਅਰ ਵੀ ਬਦਲ ਜਾਂਦਾ। ਕੰਪਿਊਟਰ ਬਾਬਾ ਜਿਹੜਾ ਉਹ ਚਰਚਾ ਦੇ ਵਿੱਚ ਹੀ ਆ। ਤੁਹਾਨੂੰ ਪਤਾ ਹੀ ਆ ਕਿ ਜਿਹੜੀ ਪਿਛਲੀ ਸਰਕਾਰ ਸੀਗੀ ਸ਼ਿਵਰਾਜ ਸਿੰਘ ਚੌਹਾਨ ਦੀ, ਉਹਦੇ ਵਿੱਚ ਇਹਨੂੰ ਮੰਤਰੀ ਦਾ ਅਹੁਦਾ ਮਿਲਿਆ ਸੀਗਾ ਤੇ ਵੋਟਾਂ ਤੋਂ ਐਨ ਪਹਿਲਾਂ ਛੜੱਪਾ ਮਾਰ ਗਿਆ। ਬਾਬਾ ਕਹਿੰਦਾ ਕਿ ਇਹਨਾਂ ਕੱਖ ਨਹੀਂ ਕੀਤਾ। ਤਾਂ ਖੈਰ ਹੁਣ ਇਹ ਦਿਗਵਿਜੇ ਦੇ ਚੋਣ ਮੁਹਿੰਮ ਦਾ ਇੱਕ ਹਿੱਸਾ ਵਾ। ਉੱਥੇ ਹੋ ਕੀ ਰਿਹਾ ਕਿ ਇਹਨਾਂ ਨੇ ਧੂਣੀ ਦਿਖਾਈ ਹੋਈ ਆ, ਉੱਥੇ ਹੋਰ ਸੰਤ ਮਹਾਤਮਾ ਬੈਠੇ ਆ ਨਾਲ। ਤਾਂ ਬਹੁਤ ਮਜ਼ਮਾ ਤਗੜਾ ਲੱਗਾ ਧਾਰਮਿਕ ਤੌਰ ਤੇ ਕੱਲ ਜੋ ਹੈਗਾ ਦਿਗਵਿਜੇ, ਜਿਹਨੂੰ ਦਿਗੀ ਰਾਜਾ ਵੀ ਕਹਿ ਦਿੰਦੇ ਆ, ਉਹਨੇ ਤੇ ਉਹਦੀ ਸੁਪਤਨੀ ਨੇ ਪੂਜਾ ਅਰਚਨਾ 'ਚ ਹਿੱਸਾ ਵੀ ਲਿਆ। ਅੱਜ ਰੋਡ ਸ਼ੋਅ ਕੱਢਿਆ ਗਿਆ ਸੀ, ਹਾਲਾਂਕਿ ਬਰੋਬਰ ਭਾਰਤੀ ਜਨਤਾ ਪਾਰਟੀ ਵਾਲਿਆਂ ਵੀ ਰੋਡ ਸ਼ੋਅ ਕੱਢਣਾ ਸੀਗਾ। ਅਮਿਤ ਸ਼ਾਹ ਹੋਰੀ ਉੱਥੇ ਗਏ ਸੀਗੇ। ਤਾਂ ਜਦੋਂ ਇਹ ਰੋਡ ਸ਼ੋਅ ਕੱਢਿਆ ਗਿਆ, ਦੱਸਦੇ ਆ ਕਿ ਸਾਹਮਣੇ ਜਿਹੜੇ ਗਰੁੱਪ ਸੀਗੇ ਕੁਛ ਉਹ ਮੋਦੀ ਦੇ ਨਾਅਰੇ ਲਾਉਂਦੇ ਸੀਗੇ। ਇਹ ਸਾਧੂ ਸੰਤ ਜਿਹੜੇ ਸੀਗੇ ਨਾਲ ਤੁਰੇ ਜਾਂਦੇ, ਇਹ ਦਿਗਵਿਜੇ ਦੇ ਹੱਕ ਦੇ ਵਿੱਚ ਨਾਅਰੇ ਲਾਉਂਦੇ ਸੀਗੇ। ਹਾਲਾਂਕਿ ਇਹਨੇ ਕਿਹਾ ਕਿ ਮੰਦਰ ਨਹੀਂ ਬਣਿਆ ਤੇ ਚੌਕੀਦਾਰ ਬਦਲ ਦੇਣਾ ਚਾਹੀਦਾ। ਸਿੱਧੇ ਤੌਰ ਤੇ ਕੰਪਿਊਟਰ ਬਾਬਾ ਜਿਹੜਾ ਉਹ ਅੱਜ ਕੱਲ ਬਟਨ ਆ ਜਿਹੜਾ ਉਹ ਦਿਗਵਿਜੇ ਸਿੰਘ ਜਾਂ ਕਾਂਗਰਸ ਦੇ ਹੱਕ ਦੇ ਵਿੱਚ ਨੱਪੀ ਜਾਂਦਾ, ਕਿਉਂਕਿ ਸਰਕਾਰ ਉੱਥੇ ਕਾਂਗਰਸ ਦੀ ਆ ਗਈ ਆ। ਤੇ ਇਸ ਕਰਕੇ ਕੰਪਿਊਟਰ ਬਾਬੇ ਹੋਰਾਂ ਦੇ ਜਿਹੜੇ ਸੌਫਟਵੇਅਰ ਆ ਥੋੜੇ ਚੇਂਜ ਆ। ਤਾਂ ਇੱਥੇ ਜਦੋਂ ਇਹਨਾਂ ਨੇ ਰੋਡ ਸ਼ੋਅ ਕੱਢਿਆ,
ਉਦੋਂ ਕੁਝ ਸਾਧੂਆਂ ਦੇ ਨਾਲ ਵੀ ਗੱਲ ਕੀਤੀ ਗਈ, ਕਿਉਂਕਿ ਇਹ ਦਾਅਵਾ ਕਰਦਾ ਪਿਆ ਸੀ, ਕਹਿੰਦਾ ਕਿ ਮੈਂ 13 ਅਖਾੜਿਆਂ ਚੋਂ ਇੱਥੇ 700 ਸਾਧੂ ਮਹਾਤਮਾ ਸੱਦੇ ਆ। ਤੇ ਉਹਨੂੰ ਪੁੱਛਿਆ, ਉਹਨਾਂ ਨੇ ਫੜੇ ਸੀ ਆਪਣੇ ਖੱਪਰ ਤੇ ਚੱਲਦੇ ਪਏ ਸੀਗੇ। ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਕਿੱਧਰ ਨੂੰ ਚੱਲ ਪਏ? ਕਹਿੰਦੇ ਕਿ ਦੇਖੋ ਜੀ, ਸਾਨੂੰ ਤੇ ਲਿਆਏ ਸੀਗੇ ਉੱਥੇ ਭੋਜ ਕਰਨਾ, ਪਰ ਬਾਅਦ ਦੇ ਵਿੱਚ ਇੱਥੇ ਆ ਕੇ ਪਤਾ ਲੱਗਿਆ ਕਿ ਇਹ ਤੇ ਸਿਆਸੀ ਪੂਜਾ ਸ਼ੁਰੂ ਹੋ ਗਈ ਆ, ਸੋ ਇਸ ਕਰਕੇ ਸਾਧੂ ਚੱਲਦੇ ਭਲੇ ਨਗਰੀ ਬਸਦੀ ਭਲੇ। ਤੋ ਆਹ ਸਾਰਾ ਕੁਝ ਉੱਥੇ ਵਾਪਰਨ ਡਿਆ। ਤਾਂ ਕੁੱਲ ਮਿਲਾ ਕੇ ਦਿਗਵਿਜੇ ਨੇ ਤੇ ਆਖਿਆ ਸੀਗਾ ਕਿ ਕਨ੍ਹਈਆ ਇੱਥੇ ਆਊਗਾ ਪ੍ਰਚਾਰ ਵਾਸਤੇ, ਕਨ੍ਹਈਆ ਤੇ ਨਹੀਂ ਆਇਆ, ਪਰ ਜਿਹੜੇ ਇਹ ਸੰਤ ਮਹਾਤਮਾ ਜਿਹੜੇ ਤਪ ਦੇ ਨਾਲ ਨਾਲ ਸਿਆਸਤ ਵੀ ਪੂਰੀ ਤਪਾ ਕੇ ਰੱਖਦੇ ਆ, ਉਹ ਜ਼ਰੂਰ ਉੱਥੇ ਆ ਪਹੁੰਚੇ ਆ। ਤਾਂ ਮਾਮਲਾ ਸਿੱਧੇ ਤੌਰ ਤੇ ਕਹਿ ਲਈਏ ਕਿ ਸਾਧਵੀ ਬਨਾਮ ਸਾਧੂ ਹੋ ਗਿਆ। ਤਾਂ ਉਹ ਇੱਕ ਸਾਧਵੀ ਨੂੰ ਉੱਥੇ ਚੁੱਕਦੇ ਪਏ ਆ, ਤੇ ਇੱਧਰ ਇਹਨਾਂ ਨੇ ਉੱਥੇ ਸਾਧੂ ਜਿਹੜੇ ਆ ਉਹ ਬੇਨਤੀ ਲਾ ਦਿੱਤੇ ਆ। ਕਈ 100 ਸਾਧੂ ਆ ਜਿਹੜੇ ਉਹ ਉੱਥੇ ਇੱਕ ਮੋਰਚੇ ਤੇ ਡਟਾ ਦਿੱਤੇ ਆ, ਜਿੱਥੋਂ ਲੱਗਦਾ ਇਹੋ ਆ ਕਿ ਜੋ ਇਹਨਾਂ ਨੇ ਪਤਾ ਖੇਡਿਆ ਸੀਗਾ, ਦਿਗਵਿਜੇ ਸਿੰਘ ਆ ਜਿਹੜਾ, ਕਿਤੇ ਨਾ ਕਿਤੇ ਉਹਦੀ ਕਾਟ ਲੱਭ ਰਿਹਾ ਕਿ ਜੋ ਇਹ ਸਾਧਵੀ ਨੂੰ ਅੱਗੇ ਲਾਇਆ ਜਾ ਰਿਹਾ, ਤਾਂ ਅਸੀਂ ਸਾਧੂਆਂ ਨੂੰ ਅੱਗੇ ਲਾ ਕੇ ਇਸ ਤਰ੍ਹਾਂ ਲੋਕਾਂ ਦੇ ਵਿੱਚ ਇੱਕ ਪਰਸੈਪਸ਼ਨ ਕਰੀਏ ਕਿ ਸਾਡੇ ਕੋਲ ਕਈ ਸਾਧੂ ਆ, ਇਹਨਾਂ ਦੇ ਕੋਲ ਜਿਹੜੀ ਸਾਧਵੀ ਆ ਉਹਦੇ ਤੇ ਕਈ ਦੋਸ਼ ਆ। ਜੀ ਜੀ, ਅਗਲੀ ਗੱਲ ਕਰਦੇ, ਕਹਿੰਦੇ ਬਰਗਾੜੀ ਮੋਰਚੇ ਵਾਲਿਆਂ ਨੇ ਘੇਰਿਆ ਬਾਦਲਾਂ ਦਾ ਮਹੱਲ। ਇਹਨਾਂ ਨੇ ਅੱਜ ਜੋ ਮਾਰਚ ਕੀਤਾ ਉਹਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਸਭ ਤੋਂ ਪਹਿਲਾ ਨਾਰਾ ਕੀ ਹੋਣਾ ਸੀਗਾ? ਸਭ ਤੋਂ ਪਹਿਲਾ ਨਾਰਾ ਉਹੀ ਕਿ ਬਾਦਲ ਹਰਾਓ, ਪੰਜਾਬ ਬਚਾਓ। ਬਾਦਲਾਂ ਨੂੰ ਤੇ ਵੈਸੇ ਹੀ ਲੋਕਾਂ ਨੇ ਹਰਾ ਦਿੱਤਾ, ਹੁਣ ਉਹਨਾਂ ਦੇ ਪੱਲੇ ਕੀ ਆ? ਇੱਕਾ ਦੁੱਕਾ ਸੀਟਾਂ ਤੇ ਫਾਈਟ ਜ਼ਰੂਰ ਕਰਨ ਡਏ ਆ, ਬਾਕੀ ਤੇ ਸਾਰਾ ਕੁਛ ਲੋਕਾਂ ਨੇ ਕਰ ਦਿੱਤਾ ਸੀਗਾ। ਖੈਰ, ਇਹਨਾਂ ਨੇ ਮਾਰਚ ਕੀਤਾ, ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਵਾਪਰੀ ਆ ਉਹ ਇਹ ਆ ਕਿ ਅੱਜ ਦਾਦੂਵਾਲ ਤੇ ਧਿਆਨ ਸਿੰਘ ਮਾਂਡੇ ਜਿਹੜੇ ਉਹ ਇਕੱਠੇ ਨਜ਼ਰ ਆਏ ਆ। ਤਾਂ ਇਕੱਠਿਆਂ ਨੇ ਮਾਰਚ ਕੀਤਾ। ਜਦੋਂ ਇਹਨਾਂ ਦਾ ਇਹ ਮਾਰਚ ਦੁਪਹਿਰੇ 3 ਵਜੇ ਬਾਦਲ ਪਿੰਡ ਦੇ ਵਿੱਚ ਦਾਖਲ ਹੋਇਆ, ਉੱਥੇ ਬੈਰੀਕੇਡਿੰਗ ਹੋਈ ਸੀਗੀ ਅੱਗੇ, ਕਿਉਂਕਿ ਬਾਦਲ ਪਿੰਡ ਦੇ ਆਲੇ ਦੁਆਲੇ ਬੈਰੀਕੇਡਿੰਗ ਰਹਿੰਦੀ ਆ, ਖਾਸ ਤੌਰ ਤੇ ਜਦੋਂ ਇਹਨਾਂ ਦੀ ਸਰਕਾਰ ਹੁੰਦੀ ਆ ਉਦੋਂ ਸਖਤ ਹੁੰਦੀ ਆ, ਤੇ ਜਦੋਂ ਵਿਰੋਧੀ ਧਿਰ 'ਚ ਹੋ ਜਾਂਦੇ ਉਦੋਂ ਵੀ ਸਖਤੀ ਰਹਿੰਦੀ ਆ। ਤਾਂ ਉਹ ਬੈਰੀਕੇਡਿੰਗ ਸੀਗੀ ਜਿਹੜੀ ਉਹ ਇਹਨਾਂ ਨੇ ਤੋੜ ਦਿੱਤੀ। ਫਿਰ ਪਿੰਡ ਦੇ ਵਿੱਚ ਦਾਖਲ ਹੋਏ ਤੇ ਹੌਲੀ ਹੌਲੀ ਮਹਿਲਨੁਮਾ ਕੋਠੀ ਦੇ ਅੱਗੇ ਪਹੁੰਚ ਗਏ। ਉੱਥੇ ਫਿਰ ਇਹਨਾਂ ਨੇ ਕੁਛ ਦੇਰ ਬੋਲ ਬੁਲਾਰਾ ਕੀਤਾ, ਤੇ ਫਿਰ ਬਾਅਦ ਦੇ ਵਿੱਚ ਜੋ ਹੋਇਆ ਉਹਦੇ ਬਾਰੇ ਤੁਹਾਨੂੰ ਪਤਾ ਹੀ ਆ। ਉਹ ਇੱਕ ਹੈਗੇ ਸੀਗੇ ਸਿੱਖ ਵਿਦਵਾਨ, ਮੈਨੂੰ ਨਾਂ ਭੁੱਲ ਗਿਆ, ਸ਼ਾਇਦ ਗਿਆਨੀ ਗਿਆਨ ਸਿੰਘ ਸੀਗਾ ਉਹਨਾਂ ਦਾ ਨਾਮ। ਤਾਂ ਉਹਨਾਂ ਨੇ ਪੰਥ ਪ੍ਰਕਾਸ਼ 'ਚ ਲਿਖਿਆ ਸੀਗਾ ਨਾ, ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰੂ ਤੇ ਮੰਗਾ, ਅੰਨ ਨਾ ਪਚੇ ਕੀਏ ਬਿਨ ਦੰਗਾ। ਤੋ ਇਹਨਾਂ ਨੇ ਫਿਰ ਉੱਥੇ ਆਪਸ ਦੇ ਵਿੱਚ ਹੀ ਚਲਾਤਾ ਕੰਮ। ਪਹਿਲਾਂ ਤੇ ਗਾਲੋ ਗਾਲੀ ਹੋਇਆ, ਬਾਅਦ ਦੇ ਵਿੱਚ ਮਾਰ ਕੁਟਾਈ ਤੱਕ ਵੀ ਮਾਤਰਾ ਚਲੇ ਗਿਆ। ਸੋ ਉੱਥੇ ਇਹਨਾਂ ਨੇ ਰੱਜ ਕੇ ਆਪੋ ਵਿੱਚ ਦੀ ਖੜੂਤ ਕੀਤਾ। ਤਾਂ ਜਿਹੜਾ ਕੰਮ ਇਹ ਕਰਨ ਆਏ ਸੀਗੇ ਬਰਗਾੜੀ ਮੋਰਚੇ ਵਾਲੇ, ਉਹ ਕੰਮ ਤੇ ਪਿੱਛੇ ਰਹਿ ਗਿਆ। ਫਿਰ ਆਪਸ ਦੇ ਵਿੱਚ ਗਾਲੋ ਗਾਲੀ ਨਹੀਂ, ਯੂਥ ਪਲਾਨ ਤੱਕ ਵੀ ਪਹੁੰਚੇ ਆ। ਸੋ ਉਹਦੇ ਵਿੱਚ ਹੁਣ ਕਿਹਦਾ ਨੁਕਸ ਆ, ਕਿਹਦਾ ਗੁਨਾਹ ਆ, ਕਿਹਦੇ ਵੱਜੀਆਂ ਜਾਂ ਕਿਹਨੇ ਮਾਰੀਆਂ, ਉਹ ਬਾਅਦ ਦੀ ਗੱਲ ਆ। ਪਰ ਰੱਜ ਕੇ ਇਹਨਾਂ ਨੇ ਆਪਣੀ ਉੱਥੇ ਖਿੱਲੀ ਅੜਵਾਈ ਆ, ਕਿਉਂਕਿ ਸਾਰਾ ਕੁਛ ਕਰਕੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਮੋਰਚਾ ਚੁੱਕਿਆ ਸੀਗਾ, ਉਹ ਪਹਿਲਾਂ ਹੀ ਰੋਸ ਸੀਗਾ ਲੋਕਾਂ ਦੇ ਵਿੱਚ। ਫਿਰ ਇਹਨਾਂ ਨੇ ਅਚਾਨਕ ਇਹ ਪ੍ਰੋਗਰਾਮ ਦੇ ਦਿੱਤਾ, ਤੇ ਪ੍ਰੋਗਰਾਮ ਦੇ ਵਿੱਚ ਵੀ ਜਿਸ ਤਰੀਕੇ ਨਾਲ ਇਹਨਾਂ ਨੇ ਆ ਕੇ ਇਹ ਆਪੋ ਵਿੱਚ ਦੀ ਕੰਮ ਕੀਤਾ, ਉਹਦੇ ਤੋਂ ਲੋਕਾਂ ਦੇ ਵਿੱਚ ਜਿਹੜਾ ਉਹ ਅੱਗੇ ਇੱਕ ਮੈਸੇਜ ਗਿਆ ਸੀਗਾ, ਉਹ ਹੋਰ ਪੁੱਛਤਾ ਹੋਇਆ ਕਿ ਇਹਨਾਂ ਦੇ ਵਿੱਚ ਸ਼ਾਇਦ ਅਗਵਾਈ ਕਰਨ ਵਾਲੀ ਸਮਰੱਥਾ ਹੈ ਨਹੀਂ, ਕਿ ਜਾਂ ਫਿਰ ਇਹਨਾਂ ਦੇ ਵਿੱਚ ਆਪੋ ਵਿੱਚ ਦੀ ਇੱਕ ਦੀ ਘਾਟ ਆ। ਸੋ ਕੁੱਲ ਮਿਲਾ ਕੇ ਵੈਸੇ ਵੀ ਜੇ ਆਪਾਂ ਦੇਖੀਏ ਤਾਂ ਜਦੋਂ ਕਾਂਗਰਸ ਨੂੰ ਸੇਕ ਲੱਗਣ ਲੱਗਾ ਉਦੋਂ ਤੋਂ ਮੋਰਚਾ ਕੇ ਚੁੱਕ ਲਿਆ। ਹੁਣ ਜਦੋਂ ਕਾਂਗਰਸ ਨੂੰ ਨੁਕਸਾਨ ਹੋ ਰਿਹਾ, ਫਿਰ ਇੱਕ ਦਫਾ ਮੈਦਾਨ ਦੇ ਵਿੱਚ ਆ ਜਾਣਾ ਇਹਨਾਂ ਦਾ, ਉਹ ਕਈ ਕਿਸਮ ਦੇ ਸਵਾਲ ਖੜੇ ਕਰਦਾ। ਹਾਲਾਂਕਿ ਮੋਰਚੇ ਦੇ ਵਿੱਚ ਸ਼ਾਮਲ ਹੋਣੇ ਉਹ ਕੁਛ ਲੋਕ ਜਿਹੜੇ ਆ ਉਹ ਭਾਵਨਾਤਮਕ ਤੌਰ ਤੇ ਵੀ ਹੁੰਦੇ ਆ। ਔਰ ਜੈਸਾ ਕਿ ਆਪਾਂ ਇੱਕ ਵੇਖਿਆ ਸੀਗਾ ਇਕੱਠ ਬਰਗਾੜੀ ਦੇ ਵਿੱਚ, ਲਾ ਮਿਸਾਲ ਇਕੱਠ ਸੀਗਾ, ਤਾਂ ਭਾਵਨਾਤਮਕ ਤੌਰ ਤੇ ਜਾਂਦੇ ਆ ਲੋਕ ਜਿਹੜੇ ਗੁਰੂ ਦੇ ਪੈਰੋਕਾਰ ਆ, ਉਹ ਪਹੁੰਚਦੇ ਹਰ ਹਾਲ ਦੇ ਵਿੱਚ। ਅੱਜ ਵੀ ਗਰਮੀ ਦੇ ਵਿੱਚ ਪਹੁੰਚੇ ਆ, ਪਰ ਜਿਸ ਤਰੀਕੇ ਦੇ ਨਾਲ ਇਹ ਕੰਮ ਕਰਦੇ ਪਏ ਆ ਬਹੁਤ ਵਾਰ, ਉਹ ਤੋਂ ਸਾਫ਼ ਹੀ ਨਜ਼ਰ ਆਉਂਦਾ ਪਿਆ ਕਿ ਅਸਲ ਦੇ ਵਿੱਚ ਜੋ ਭਾਵਨਾਵਾਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਹੋਰ ਤਰੀਕੇ ਦੇ ਨਾਲ ਵਰਤਣ ਦਾ ਇਹ ਯਤਨ ਹੈ। ਜੀ ਜੀ ਜੀ, ਅਗਲੀ ਗੱਲ ਕਰਦੇ, ਬੀਬੀ ਭੱਠਲ ਨੇ ਕਹਿੰਦੇ ਦਿੱਤਾ ਸਪਸ਼ਟੀਕਰਨ, ਨਹੀਂ ਸੀ ਮਾਰਿਆ ਥੱਪੜ ਤਾਂ ਫਿਰ ਇਹ ਪਾਉਣ ਆਈ ਸੀ ਇਹਨਾਂ ਨੂੰ। ਨਹੀਂ, ਇਹ ਤੇ ਕਹਿੰਦੇ ਆ ਕਿ ਦੇਖੋ ਮੈਂ ਥੱਪੜ ਥੁੱਪੜ ਕੋ ਨਹੀਂ ਮਾਰਿਆ, ਤਾਂ ਉਹ ਐਕਸਪਲੇਨ ਕਰਕੇ ਦੱਸਦੇ ਆ ਕਿ ਅਸਲ ਦੇ ਵਿੱਚ ਮਾਮਲਾ ਕੀ ਸੀ। ਕਹਿੰਦੇ ਕਿ ਇਹ ਮੁੰਡਾ ਜਿਹੜਾ ਨਾ ਉਹ ਸਟੇਜ ਤੇ ਚੜ ਗਿਆ ਸੀਗਾ, ਹਮਲਾਵਰ ਹੋ ਗਿਆ, ਬਹੁਤ ਇਹਨੂੰ ਰੋਕਿਆ,
ਜਦੋਂ ਨਹੀਂ ਰੁਕਿਆ ਤੇ ਮੇਰੇ ਵੱਲ ਤੇਜ਼ੀ ਨਾਲ ਵੱਧ ਰਿਹਾ ਸੀਗਾ, ਫਿਰ ਮੈਂ ਸੈਲਫ ਡਿਫੈਂਸ ਦੇ ਵਿੱਚ ਇਹ ਥੱਪੜਬਾਜ਼ੀ ਕੀਤੀ ਆ। ਮਤਲਬ ਕਿ ਉਹ ਕਹਿੰਦੀ ਕਿ ਥੱਪੜ ਵੀ ਨਹੀਂ ਮਾਰਿਆ, ਮੈਂ ਤੇ ਬਸ ਐਵੇਂ ਪੁੱਛ ਜਿਹਾ ਕੀਤਾ ਪਿਆਰ ਦੇ ਨਾਲ, ਲਾਡ ਦੇ ਨਾਲ। ਤੇ ਲੋਕੀ ਕਹਿੰਦੇ ਜੇ ਇਹ ਸੈਲਫ ਡਿਫੈਂਸ ਆ, ਜੇ ਕਿਤੇ ਅਟੈਕ ਹੋ ਜਾਂਦਾ ਬੀਬੀ ਪਠਲ ਦਾ, ਮੁੰਡੇ ਦੀ ਦੰਦਲ ਤੇ PGI ਤੋਰੇ ਨਹੀਂ ਸੀ ਟੁੱਟਣੀ ਜਿਸ ਤਰੀਕੇ ਨਾਲ ਤਾੜ ਹੋਈ ਆ। ਖੈਰ ਇਹ ਬੀਬੀ ਆ ਜਿਹੜੀ ਹੁਣ ਵਾਕਈ ਡਿਫੈਂਸ ਤੇ ਆ ਗਈ ਆ ਹਮਲਾਵਰ ਤੋਂ, ਕਿਉਂਕਿ ਇਹਨੂੰ ਪਤਾ ਲੱਗ ਗਿਆ ਇੱਕ ਤੇ ਇਹ ਆ ਕਿ ਇਹਦੀਆਂ ਸ਼ਿਕਾਇਤਾਂ ਜਿਹੜੀਆਂ ਚੋਣ ਕਮਿਸ਼ਨ ਦੇ ਪਾਸ ਗਈਆਂ, ਕਾਫੀ ਸ਼ਿਕਾਇਤਾਂ ਹੋਈਆਂ, ਉਹਨਾਂ ਦੇ ਵਿੱਚੋਂ ਇੱਕ ਮੈਂ ਵੀ ਭੇਜੀ ਹੋਈ ਹੈ ਸ਼ਿਕਾਇਤ ਦੀ। ਤਾਂ ਉਹ ਕਾਫੀ ਸ਼ਿਕਾਇਤਾਂ ਜਿਹੜੀਆਂ ਚੋਣ ਕਮਿਸ਼ਨ ਕੋਲੇ ਚਲੇ ਗਈਆਂ, ਔਰ ਇਸ ਤੋਂ ਇਲਾਵਾ 5 ਪਿੰਡਾਂ ਨੇ ਬਾਈਕਾਟ ਕਰ ਦਿੱਤਾ। ਇਸ ਤੋਂ ਇਲਾਵਾ ਹੋਇਆ ਕਿ ਉਹ ਜਿਹੜੀ ਰਾਜਾ ਵੜਿੰਗ ਦੀ ਸਭਾ ਦੇ ਵਿੱਚ ਹੋਈ ਸੀਗੀ ਮਾਰ ਕੁਟਾਈ ਇੱਕ ਬੰਦੇ ਦੀ ਕਥਿਤ ਰੂਪ ਦੇ ਵਿੱਚ, ਉਹ ਪਿੱਛੇ ਰਹਿ ਗਈ। ਇਹ ਮਾਮਲਾ ਜਿਹੜਾ ਉਹ ਮੱਗ ਗਿਆ। ਤਾਂ ਇਹ ਬੀਬੀ ਜਿਹੜੀ ਪਹਿਲਾਂ ਇਲੈਕਸ਼ਨ ਹਾਰੀ ਹੋਈ ਆ, 100 ਕਿਸਮ ਦੇ ਪਹਿਲਾਂ ਹੀ ਜਿਹੜੇ ਵਿਵਾਦ ਜੁੜੇ ਹੋਏ ਆ, ਉਹ ਬੀਬੀ ਇੱਕ ਤਰ੍ਹਾਂ ਨਾਲ ਪਰੇਸ਼ਾਨੀ ਚ ਘਿਰ ਗਈ, ਕਿਉਂਕਿ ਓਵਰਆਲ ਇਸ ਚੀਜ਼ ਦਾ ਇੰਪੈਕਟ ਗਲਤ ਗਿਆ। ਵੈਸੇ ਵੀ ਤੁਹਾਨੂੰ ਪਤਾ ਕਾਂਗਰਸੀਆਂ ਦਾ ਵਿਰੋਧ ਜਿਹੜਾ ਉਹ ਅਕਾਲੀਆਂ ਨਾਲੋਂ ਵੀ ਵਧੇਰੇ ਹੋਣ ਡਿਆ ਓਵਰਆਲ ਜੇ ਦੇਖੀਏ। ਤਾਂ ਬੀਬੀ ਨੂੰ ਫਿਰ ਸਪਸ਼ਟੀਕਰਨ ਦੇਣਾ ਪਿਆ, ਪਰ ਸਪਸ਼ਟੀਕਰਨ ਦੇ ਵਿੱਚ ਜੋ ਸੈਲਫ ਡਿਫੈਂਸ ਇਹਨਾਂ ਨੇ ਪੇਸ਼ ਕੀਤਾ, ਉਸ ਅਦਾ ਤੇ ਬਾਰੇ ਜਾਈਏ ਸਾਫ਼ ਨਜ਼ਰ ਆਉਂਦਾ ਇਹ ਸੈਲਫ ਡਿਫੈਂਸ ਸੀਗਾ ਜਾਂ ਬੰਦੇ ਦੀ ਜਾਨ ਕੱਢਣ ਵਾਲਾ ਥੱਪੜ ਸੀਗਾ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਜੇ ਵੜਿੰਗ ਹਾਰਿਆ ਤਾਂ ਮੈਂ ਮਰ ਜਾਊਂ, ਬਾਦਲ ਹੋਣਾ ਨੇ ਬਿਆਨ ਦਿੱਤਾ। ਨਹੀਂ ਬਾਦਲ ਵੀ ਕਹੀ ਆ ਨਾ, ਹੁਣ ਤੇ ਇਹਨਾਂ ਦੇ ਮੁੰਡੇ ਵੀ ਆ ਗਏ, ਅਰਜੁਨ ਬਾਦਲ, ਇੱਕ ਅਨੰਤਵੀਰ ਬਾਦਲ, ਉਹ ਵੀ ਤੁਰੇ ਫਿਰਦੇ ਆ। ਸੋ ਬਾਦਲਾਂ ਦਾ ਨਖੇੜਾ ਜ਼ਰੂਰ ਕਰ ਲਿਆ ਕਰੋ, ਕਿਰਪਾ ਕਰਕੇ ਦੇਖ ਲਿਆ ਕਰੋ ਕਿ ਕਿਹੜਾ ਬਾਦਲ ਆ। ਇਹ ਚੌਥੀ ਪੀੜ੍ਹੀ ਆ ਗਈ ਆ, ਪਰ ਨਾ ਪਿੱਛੇ ਬਾਦਲ ਵੈਸੇ ਮੇਰੇ ਖਿਆਲ ਦੇ ਨਾਲ ਜਿਵੇਂ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦੇ ਪਿੱਛੇ ਬੱਬਾ ਲੱਗਦਾ ਨਾ ਬਾਦਲ, ਤੇ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਬਾਦਲਾਂ ਦੇ ਪਿੱਛੇ ਵੀ ਬ੍ਰੈਕਟ ਲੱਗ ਜਾਣਾ ਕਿ ਐੜਾ ਅਨੰਤ ਤਥਾ ਸੁਖਬੀਰ, ਐਦਾਂ ਕੁਛ ਚੱਲੂਗਾ, ਕਿਉਂਕਿ ਫੈਮਿਲੀ ਕਾਫੀ ਭਾਰੀ ਹੋ ਗਈ ਇਸ ਸਿਆਸਤ ਦੇ ਵਿੱਚ। ਤਾਂ ਮਾਮਲਾ ਕੀ ਆ ਕਿ ਦੇਖੋ ਮਨਪ੍ਰੀਤ ਬਾਦਲ ਨੇ ਅੱਜ ਇੱਕ ਬੜਾ ਹੀ ਜਜ਼ਬਾਤੀ ਜਿਹਾ ਭਾਸ਼ਣ ਦਿੱਤਾ। ਵੈਸੇ ਬੰਦਾ ਹੀ ਜਜ਼ਬਾਤੀ ਆ, ਇਹ ਗੱਲ ਵੱਖਰੀ ਕਿ ਉਹ ਤੋਂ ਜ਼ਿਆਦਾ ਸਾਡੇ ਲੋਕ ਜਜ਼ਬਾਤੀ ਆ ਜਿਹੜੇ ਉਹਦੇ ਜਜ਼ਬਾਤਾਂ ਤੇ ਡੁੱਲ ਜਾਂਦੇ ਆ। ਖੈਰ, ਤਾਂ ਇਹਨਾਂ ਨੇ ਇੱਕ ਗੰਭੀਰ ਭਾਸ਼ਣ ਦਿੱਤਾ, ਕਹਿੰਦੇ ਕਿ ਰਾਜਾ ਵੜਿੰਗ ਨੂੰ ਹਰ ਹਾਲ ਦੇ ਦਿੱਤਾ, ਤੇ ਜੇ ਉਹਦੀ ਹਾਰ ਹੁੰਦੀ ਆ ਮੈਂ ਮਰ ਜਾਊਂਗਾ, ਮੈਂ ਜਾਨੋਂ ਹੀ ਮਰ ਜਾਊਂਗਾ ਤੇ ਮੈਂ ਮਰ ਹੀ ਜਾਊਂਗਾ। ਜਿੱਦਾਂ ਕੋਈ ਬੰਦਾ ਤਰਲਿਆਂ ਤੇ ਨਹੀਂ ਉਤਰਾਉਂਦਾ ਕਿ ਜੇ ਮੈਨੂੰ ਬਚਾਉਣਾ ਜੇ ਨਾ ਤੇ ਹਾਂ ਕੰਮ ਕਰ ਦੋ, ਨਹੀਂ ਤੇ ਮੈਂ ਮਰ ਜਾਊਂਗਾ। ਸ਼ੁਕਰ ਕਰੋ ਕਿਤੇ ਟੈਂਕੀ ਟੂੰਕੀ ਤੇ ਨਹੀਂ ਚੜ ਗਿਆ ਜਿਵੇਂ ਧਰਮਿੰਦਰ ਚੜ ਜਾਂਦਾ ਹੁੰਦਾ। ਤਾਂ ਮਨਪ੍ਰੀਤ ਬਾਦਲ ਨੇ ਜਿਹੜਾ ਗੰਭੀਰ ਭਾਸ਼ਣ ਦਿੱਤਾ ਉਹ ਇੱਥੋਂ ਤੱਕ ਗਿਆ, ਕਹਿੰਦੇ ਆ ਕਿ ਇਹਦੀ ਜੋ ਵੀ ਕੀਮਤ ਅਦਾ ਕਰਨੀ ਪਈ, ਜੋ ਵੀ ਕੁਰਬਾਨੀ ਦੇਣੀ ਪਈ, ਮੈਂ ਦੇਣ ਲਈ ਤਿਆਰ ਆ, ਪਰ ਰਾਜੇ ਵੜਿੰਗ ਦੀ ਹਾਰ ਨਹੀਂ ਹੋਣੀ ਚਾਹੀਦੀ। ਸੋ ਇਹ ਵਾਕਈ ਬੜਾ ਜਜ਼ਬਾਤੀ ਮੁੱਦਾ, ਕਿਉਂਕਿ ਇਹਦੇ ਵਿੱਚ ਮੌਤ ਦਾ ਜਿਹੜਾ ਲਫ਼ਜ਼ ਇਸਤੇਮਾਲ ਕੀਤਾ ਗਿਆ ਉਹ ਸਾਰੀ ਕਹਾਣੀ ਬਿਆਨ ਕਰਦਾ। ਤਾਂ ਵੈਸੇ ਮੇਰੇ ਖਿਆਲ ਦੇ ਨਾਲ ਸਾਰਿਆਂ ਨੂੰ ਯਾਦ ਹੀ ਹੋਣਾ ਕਿ ਬੀਤੇ ਦਿਨੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰਨਿੰਗ ਜਾਰੀ ਕੀਤੀ ਸੀ। ਵਾਰਨਿੰਗ ਦੇ ਵਿੱਚ ਕੀ ਕਿਹਾ ਸੀਗਾ ਕਿ ਭਾਈ ਜਿਹੜੇ ਵੀ ਮੰਤਰੀ ਦੇ ਹਲਕੇ ਦੇ ਵਿੱਚ ਹਾਰ ਹੋ ਗਈ ਤੇ ਫਿਰ ਤੁਸੀਂ ਦੇਖ ਲਿਓ ਕੁਰਸੀ ਜਿਹੜੀ ਆ ਉਹ ਚਲੇ ਜਾਣੀ ਆ। ਤਾਂ ਮੇਰੇ ਖਿਆਲ ਦੇ ਨਾਲ ਤਾਂ ਹੀ ਸ਼ਾਇਦ ਮਨਪ੍ਰੀਤ ਬਾਦਲ ਆਪਦੇ ਇਲਾਕੇ ਵਾਲਿਆਂ ਨੂੰ ਕਹਿੰਦੇ ਕਿ ਵੇਖਿਓ ਕਿਤੇ ਜਗੋ ਤੇਰ ਵੀ ਨਾ ਹੋ ਜੇ ਕੁਰਸੀ ਚਲੇਗੀ ਤੇ ਫਿਰ ਮੈਂ ਸਿਆਸੀ ਤੌਰ ਤੇ ਮਰ ਜਾਊਂਗਾ। ਸੋ ਕਹਿਣ ਦਾ ਮਤਲਬ ਇਹੋ ਹੀ ਲੱਗਦਾ, ਡਰਿਆ ਕਿਸੇ ਨਾ ਕਿਸੇ ਪਾਸੇ ਤੋਂ। ਖੈਰ, ਬਠਿੰਡੇ ਦੇ ਵਿੱਚ ਹਲਚਲ ਜਿਹੜੀ ਹੈ ਪੂਰੀ ਹੈ ਇਸ ਟਾਈਮ। ਮਨਪ੍ਰੀਤ ਬਾਦਲ ਜੇ ਇੱਥੋਂ ਤੱਕ ਬਿਆਨ ਦਿੰਦਾ ਪਿਆ ਕਿ ਮੈਂ ਮਰ ਜਾਊਂਗਾ, ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਾਂਗਰਸ ਵਾਸਤੇ ਕਿੱਡਾ ਵਕਾਰ ਦਾ ਸਵਾਲ ਬਣੀ ਪਈ ਹੈ। ਦੇਖਦੇ ਹਾਂ ਕੀ ਹੁੰਦਾ। ਵੈਸੇ ਇੱਥੇ ਵੋਟਾਂ ਦੇ ਰੇਟ ਵੀ ਹੈ ਜਿਹੜੇ ਉਹ ਵੀ ਪੈਣੇ ਸ਼ੁਰੂ ਹੋ ਗਏ, ਰਿਸ਼ਤੇਦਾਰੀਆਂ ਚੋਂ ਟੈਲੀਫੋਨ ਹੋਣੇ ਸ਼ੁਰੂ ਹੋ ਗਏ ਆ, ਇੱਥੋਂ ਤੱਕ ਕਿ ਅੰਦਰ ਖਾਤੇ ਲੋਕ ਪ੍ਰਲੋਭਨ ਦਿੱਤੇ ਜਾ ਰਹੇ ਆ ਕਿ ਭਾਈ ਇੱਧਰ ਆ ਜਾ, ਤੈਨੂੰ ਆਹ ਕਰ ਦਿਆਂਗੇ, ਤੈਨੂੰ ਉਹ ਕਰ ਦਿਆਂਗੇ। ਖਾਸ ਤੌਰ ਤੇ ਹਾਕਮ ਧਿਰ ਜਿਹੜੀ ਆ ਉਹ ਉਸੇ ਰੰਗ ਚ ਰੰਗੀ ਨਜ਼ਰ ਆਉਂਦੀ ਹੈ ਜਿਵੇਂ ਅੱਗੇ ਅਕਾਲੀ ਕਰਦੇ ਹੁੰਦੇ ਸੀ ਕਿ ਰਾਤ ਨੂੰ 12 ਵਜੇ ਵੀ ਸਰੋਪਾ ਪਾ ਕੇ ਬੰਦਾ ਪਾਰਟੀ 'ਚ ਸ਼ਾਮਲ ਕਰ ਲੈਣਾ ਤੇ ਤੜਕੇ ਨੂੰ 4 ਵਜੇ ਨੂੰ ਉਹਦਾ ਕੋਈ ਲਾਇਸੈਂਸ ਬਣਾ ਦਿੰਦੇ, ਲੈ ਚੱਕ ਬਈ ਰੇਡੀ ਫਿਰ ਤੋਰੀ ਫਿਰਦਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਪੂਰੀ ਆਪਣੀਆਂ ਦੀ ਜਿਹੜੀ ਆ ਅਣਦੇਖੀ ਦਾ ਸ਼ਿਕਾਰ ਆ। ਪੂਰੀ ਦੀ ਮੈਨੂੰ ਲੱਗਦਾ ਮੁਰਾਦ ਨਹੀਂ ਪੂਰੀ ਹੋਣੀ ਜੇ ਆਹ ਹਾਲ ਰਿਹਾ ਤਾਂ। ਇਹ ਪੂਰੀ ਹੈ ਜਿਹੜੇ ਕਿ ਕੈਬਨਿਟ ਦੇ ਮਿਨਿਸਟਰ ਆ ਨਰਿੰਦਰ ਮੋਦੀ ਸਰਕਾਰ ਦੇ, ਔਰ ਅੰਮ੍ਰਿਤਸਰ ਤੋਂ ਉਮੀਦਵਾਰ ਆ ਭਾਰਤੀ ਜਨਤਾ ਪਾਰਟੀ ਦੇ। ਤਾਂ ਇਹਨਾਂ ਦਾ ਜੋ ਇਸ ਸਮੇਂ ਦੁਖਾਂਤ ਆ ਉਹ ਮੇਰੇ ਖਿਆਲ ਦੇ ਨਾਲ ਅੰਦਰ ਦਾ ਦੁਖਾਂਤ ਆ। ਕਈ ਵਾਰ ਦੁਖਾਂਤ ਇਹੋ ਜਿਹੇ ਚਿੰਬੜ ਜਾਂਦੇ ਆ
ਤੁਸੀਂ ਉਹਨਾਂ ਨੂੰ ਬਾਹਰੀ ਤੌਰ ਤੇ ਜ਼ਾਹਰ ਵੀ ਨਹੀਂ ਕਰ ਸਕਦੇ। ਅੰਦਰੇ ਅੰਦਰ ਧੁਖਦਾ ਰਹਿੰਦਾ ਬੰਦਾ, ਕੰਪਿਊਟਰ ਬੰਦ ਦੀ ਧੂਣੀ ਅੰਦਰ। ਤਾਂ ਖੈਰ ਹਰਦੀਪ ਪੁਰੀ ਦਾ ਜਿਹੜਾ ਹਾਲ ਆ, ਜੋ ਉਹਦਾ ਆਲਮ ਆ, ਇੱਥੋਂ ਹੀ ਨਜ਼ਰ ਆਉਂਦਾ ਕਿ ਨਿਤਿਨ ਗਡਕਰੀ ਆਇਆ ਸੀਗਾ। ਨਿਤਿਨ ਗਡਕਰੀ ਹੈ ਜਿਹੜਾ ਕੋਈ ਛੋਟਾ ਮੋਟਾ ਰਾਜਨੇਤਾ ਨਹੀਂ ਹੈ। ਨਿਤਿਨ ਗਡਕਰੀ ਬਹੁਤ ਵੱਡਾ ਨਾਮ ਹੈ ਭਾਰਤੀ ਜਨਤਾ ਪਾਰਟੀ ਦਾ। ਉਹ ਅੰਮ੍ਰਿਤਸਰ ਆਇਆ ਤੇ ਉਹਨੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੇ ਵਿੱਚ ਉਹਨੇ ਆਪਣੇ ਕੰਮਾਂ ਤੇ ਸੂਈ ਧਰੀ ਰੱਖੀ ਕਿ ਦੇਖੋ ਜੀ, ਅਸੀਂ ਇੱਕ ਐਕਸਪ੍ਰੈਸ ਵੇ ਬਣਾਇਆ ਜਿਹੜਾ ਕਟੜਾ ਤੋਂ ਦਿੱਲੀ ਜਾਊਗਾ ਵਾਇਆ ਅੰਮ੍ਰਿਤਸਰ ਹੋ ਕੇ, ਦੀ ਲਾਗਤ 47,000 ਕਰੋੜ ਰੁਪਈਆ ਆਈ ਆ। ਦਿੱਲੀ ਤੋਂ ਅੰਮ੍ਰਿਤਸਰ ਦੀ ਦੂਰੀ ਜਿਹੜੀ ਇਹਦੇ ਨਾਲ 4 ਘੰਟਿਆਂ ਦੀ ਰਹਿ ਜਾਣੀ ਹੈ। ਗੰਗਾ ਦੀ ਸਫਾਈ ਬਾਰੇ ਬੋਲੇ, ਮੁੰਬਈ ਦਾ ਸ਼ਾਨਦਾਰ ਏਅਰਪੋਰਟ ਦਿੱਤਾ। ਯਾਨੀ ਕੁੱਲ ਮਿਲਾ ਕੇ ਆਪਣੇ ਵਿਕਾਸ ਕਾਰਜ ਜਿਹੜੇ ਆ ਉਹ ਪੋਟਿਆਂ ਤੇ ਗਿਣੀ ਗਿਆ ਨਿਤਿਨ ਗਡਕਰੀ। ਤੇ ਪੁਰੀ ਸਾਹਿਬ ਟੇਕ ਲਾ ਕੇ, ਟਿਕੀ ਲਾ ਕੇ ਵਹਿੰਦੇ ਸੀ ਕਿ ਹੁਣ ਮੇਰਾ ਨਾਂ ਲਊਗਾ, ਹੁਣ ਮੇਰਾ ਨਾਂ ਲਊਗਾ, ਹੁਣ ਮੇਰਾ ਨਾਂ ਲਊਗਾ। ਉਹਨੇ ਇੱਕ ਵਾਰ ਵੀ ਇਹਦਾ ਨਾਂ ਤੱਕ ਨਹੀਂ ਲਿਆ। ਔਰ ਪੁਰੀ ਨੂੰ ਜਿੱਥੋਂ ਤੱਕ ਅਣਦੇਖਿਆ ਕਰਨ ਦਾ ਮਾਮਲਾ ਹੈ, ਤੁਸੀਂ ਇੱਕ ਚੀਜ਼ ਹੋਰ ਵੀ ਵੇਖੋ, ਨਰਿੰਦਰ ਮੋਦੀ ਇੱਧਰ ਨੂੰ ਆ ਰਿਹਾ, ਪੰਜਾਬ ਨੂੰ ਬਹੁਤ ਜਲਦੀ ਆ ਰਿਹਾ। ਵੈਸੇ ਤੇ ਉਹ ਸਾਰੇ ਦੁਨੀਆ 'ਚ ਹੀ ਚਲੇ ਜਾਂਦਾ, ਤਾਂ ਹੁਣ ਉਹ ਪੰਜਾਬ ਨੂੰ ਆਊਗਾ ਕਿਉਂਕਿ ਚੋਣ ਚੱਕਾ ਜਿਹੜਾ ਗਿਰਦਾ ਹੁਣ ਰੋਕਣ ਲੱਗਿਆ। ਅੰਤ ਦੇ ਵਿੱਚ ਪੰਜਾਬ ਦੀ ਵਾਰੀ ਆਉਣੀ ਆ। ਇੱਥੇ ਦੱਸਦੇ ਆ ਕਿ ਜੋ ਨਰਿੰਦਰ ਮੋਦੀ ਦਾ ਪ੍ਰੋਗਰਾਮ ਬਣਿਆ, ਹਾਲਾਂਕਿ ਅਧਿਕਾਰਤ ਤੌਰ ਤੇ ਮੇਰੇ ਕੋਲ ਉਹਦੀ ਕੋਈ ਕਾਪੀ ਨਹੀਂ ਹੈ, ਪਰ ਜੋ ਮੈਂ ਸੁਣ ਰਿਹਾ ਪਿਆ ਉਹ ਇਹ ਆ ਕਿ ਨਰਿੰਦਰ ਮੋਦੀ ਦੀ ਰੈਲੀ ਜਿਹੜੀ ਆ ਉਹ ਇੱਕ ਹੈਗੀ ਆ ਪਠਾਨਕੋਟ ਦੇ ਵਿੱਚ ਔਰ ਦੂਸਰੀ ਰੱਖੀ ਗਈ ਆ ਬਠਿੰਡੇ ਦੇ ਵਿੱਚ। ਮਤਲਬ ਇਹ ਆ ਕਿ ਇੱਕ ਬਾਦਲ ਵਾਲੀ ਰੈਲੀ ਰੱਖੀ ਗਈ ਆ, ਇੱਕ ਸਨੀ ਦਿਓਲ ਵਾਸਤੇ ਰੈਲੀ ਰੱਖੀ ਗਈ ਆ। ਸ਼ਾਇਦ ਹੁਸ਼ਿਆਰਪੁਰ ਵੀ ਵਿੱਚ ਕਵਰ ਹੋ ਜਾਊਗਾ, ਪਰ ਗੁਰਦਾਸਪੁਰ ਔਰ ਇਸ ਤੋਂ ਇਲਾਵਾ ਹੁਸ਼ਿਆਰਪੁਰ ਔਰ ਬਠਿੰਡੇ ਤੋਂ ਬਾਅਦ ਜੇ ਕੋਈ ਵੱਡਾ ਨਾਮ ਹੈ ਸੀਟਾਂ ਦਾ ਭਾਜਪਾ ਦੇ ਕੋਟੇ 'ਚ ਤੇ ਉਹ ਅੰਮ੍ਰਿਤਸਰ। ਵੈਸੇ ਤੇ ਅੰਮ੍ਰਿਤਸਰ ਇਹਨਾਂ ਸਾਰੀਆਂ ਸੀਟਾਂ ਤੋਂ ਪ੍ਰਮੁੱਖ ਆ। ਤੇ ਦੱਸਦੇ ਆ ਕਿ ਨਰਿੰਦਰ ਮੋਦੀ ਵੀ ਅੰਮ੍ਰਿਤਸਰ ਨਹੀਂ ਆ ਰਿਹਾ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਪਤਾ ਨਹੀਂ ਇਹ ਜਿਹੜੀ ਉਹ ਪਿਛਲੀ ਦਫਾ ਇਹਨਾਂ ਨੂੰ ਹਾਰ ਮਿਲੀ ਸੀਗੀ ਉਹਦੀ ਚੀਜ਼ ਆ, ਜਾਂ ਇਹ ਧਾਰ ਹੀ ਚੁੱਕੇ ਆ ਕਿ ਇੱਥੇ ਗੱਲ ਨਹੀਂ ਬਣਦੀ। ਸੋ ਜੋ ਪੁਰੀ ਦੀ ਹਾਲਤ ਹੈ, ਇੱਕ ਤੇ ਬਾਹਰੋਂ ਆਇਆ, ਦੂਸਰਾ ਉਹਦਾ ਇੱਥੇ ਚੋਣ ਚੱਕਾ ਗਿਰਦਾ ਨਹੀਂ ਪਿਆ ਕਿਉਂਕਿ ਮਜੀਠੀਆ ਜਿਹੜਾ ਉਹ ਆਪਣੀ ਭੈਣ ਖਾਤਰ ਗਲੀਏ ਤੁਰਦਾ ਪਿਆ। ਫਿਰ ਇਸ ਤੋਂ ਇਲਾਵਾ ਜਿਹੜਾ ਰਣੀਕੇ ਆ, ਮਾਝੇ ਦਾ ਬਹੁਤ ਪੁਰਾਣਾ ਨੇਤਾ, ਚਲੋ ਵਾਧਾ ਘਾਟਾ ਚੱਲਦੀਆਂ ਰਹਿੰਦੀਆਂ, ਜਿਹੜਾ ਰਣੀਕੇ ਆ ਉਹ ਆਪ ਫਸਿਆ ਬੈਠਾ ਫਰੀਦਕੋਟ ਦੇ ਵਿੱਚ। ਸੋ ਇਸ ਕਰਕੇ ਪੁਰੀ ਦਾ ਖਿਆਲ ਜਿਹੜਾ ਉਹ ਇਹੋ ਹੀ ਆ ਕਿ ਸਾਨੂੰ ਆਪਣਿਆਂ ਤੋਂ ਖਤਰਾ, ਗੈਰਾਂ ਦੇ ਮਾਰਿਆਂ ਨਹੀਂ ਮਰਦੇ, ਆਪਣੇ ਜਿਹੜੇ ਉਹ ਘੱਟ ਖਿਆਲ ਕਰ ਰਹੇ ਆ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਜੱਗੀ ਜੌਹਲ ਹੁਣਾਂ ਨੂੰ ਤਿਹਾੜ ਵਿੱਚ ਭੇਜਣ ਦੇ ਆਦੇਸ਼। ਦੇਖੋ, ਜੱਗੀ ਜੌਹਲ ਹੋਰਾਂ ਨੂੰ ਅਚਾਨਕ ਇੱਥੋਂ ਤਿਹਾੜ ਜੇਲ੍ਹ ਦੇ ਵਿੱਚ ਸ਼ਿਫਟ ਕਰਨ ਦੇ ਹੁਕਮ ਆ ਜਾਂਦੇ ਆ ਸੁਪਰੀਮ ਕੋਰਟ ਤੋਂ। ਤੁਹਾਨੂੰ ਚੇਤੇ ਹੋਣਾ ਕਿ NIA ਨੇ ਪਹਿਲਾਂ NIA ਕੋਰਟ ਮੁਹਾਲੀ ਦੇ ਵਿੱਚ ਅਰਜੀ ਪਾਈ ਸੀਗੀ ਕਿ ਇਹਨਾਂ ਨੂੰ ਦਿੱਲੀ ਸ਼ਿਫਟ ਕਰ ਦਿੱਤਾ ਜਾਵੇ ਤਿਹਾੜ ਜੇਲ੍ਹ ਦੇ ਵਿੱਚ। ਤਾਂ ਇਸ ਕੋਰਟ ਨੇ, NIA ਕੋਰਟ ਨੇ ਇਹਨਾਂ ਦੀ ਇਹ ਅਰਜ਼ੀ ਖਾਰਜ ਕਰ ਦਿੱਤੀ ਸੀ। ਭਾਵੇਂ ਆ ਕਿ NIA ਦੀ ਕੋਰਟ ਦੇ ਵਿੱਚ NIA ਦੀ ਅਰਜ਼ੀ ਜਿਹੜੀ ਆ ਉਹ ਰੱਦ ਹੋ ਗਈ। ਫਿਰ ਬਾਅਦ ਦੇ ਵਿੱਚ ਇਹ ਸੁਪਰੀਮ ਕੋਰਟ 'ਚ ਚਲੇ ਗਏ। ਸੁਪਰੀਮ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੋਈ ਹੈ, ਜਸਪਾਲ ਸਿੰਘ ਮੰਝਪੁਰਾ ਨੇ ਦੱਸਿਆ ਮੀਡੀਆ ਨੂੰ, ਉਹ ਕਹਿੰਦੇ ਕਿ 30 ਸਕਿੰਟ ਤੱਕ ਵੀ ਪੱਖ ਨਹੀਂ ਸੁਣਿਆ ਗਿਆ। 30 ਸਕਿੰਟ ਤੱਕ ਵੀ ਜਿਹੜੇ ਮੁਲਜ਼ਮਾਨ ਦੇ ਉੱਥੇ ਤਰਜਮਾਨ ਸੀਗੇ, ਬੁਲਾਰੇ ਸੀਗੇ, ਵਕੀਲ ਸੀਗੇ, ਉਹਨਾਂ ਦਾ ਪੱਖ ਹੈ ਜਿਹੜਾ 30 ਸੈਕਿੰਡ ਤੱਕ ਵੀ ਨਹੀਂ ਸੁਣਿਆ ਗਿਆ ਤੇ ਚੱਕ ਆਰਡਰ ਕਰ ਦਿੱਤੇ। ਹੁਣ ਇਹ ਜਿਹੜੇ ਆਰਡਰ ਆ, ਇਹਨਾਂ ਦੇ ਮੁਤਾਬਕ ਇਹਨਾਂ ਦੀ ਸ਼ਿਫਟਿੰਗ ਹੋ ਜਾਊਗੀ। ਜੋ ਆਧਾਰ ਦਿੱਤਾ ਗਿਆ, ਜੋ ਦੱਸਿਆ ਗਿਆ, ਉਹ ਇਹ ਆ ਕਿ ਦੇਖੋ ਜੀ, ਇਹ ਭੱਜ ਸਕਦੇ ਇੱਥੋਂ ਪੰਜਾਬ ਦੀ ਜੇਲ੍ਹ ਚੋਂ। ਸੈਕਿੰਡ ਥਿੰਗ ਕਿ ਇਹ ਲੋਕ ਖਾਲਿਸਤਾਨ ਦੇ ਹੱਕ ਦੇ ਵਿੱਚ ਹਾਲੇ ਵੀ ਵਿਉਂਤਾਂ ਕਰੀ ਜਾਂਦੇ ਆ। ਸੋ ਪੰਜਾਬ ਸਰਕਾਰ ਜਿਹੜੀ ਆ ਉਹ ਇਸ ਮਾਮਲੇ ਦੇ ਵਿੱਚ ਕਿਤੇ ਵੀ ਬੋਲੀ ਨਹੀਂ, ਕਿਤੇ ਵੀ ਰੜਕੀ ਨਹੀਂ ਕਿ ਇਹਨਾਂ ਦੇ ਭੱਜਣ ਦਾ ਖਤਰਾ ਜਾਂ ਸਾਥੋਂ ਇਹ ਸਮਝਦੇ ਨਹੀਂ, ਜਾਂ ਖੁੱਲੇ ਰੂਪ ਦੇ ਵਿੱਚ ਕੋਈ ਵੀ ਇਹੋ ਜਿਹੀ ਰਿਪੋਰਟ ਦਾ ਹਵਾਲਾ ਨਹੀਂ ਦਿੱਤਾ ਗਿਆ ਕਿ ਹਾਂਜੀ ਕੋਈ ਖੁਫੀਆ ਇਹੋ ਜਿਹੀ ਰਿਪੋਰਟ ਆ ਜਿਹਦੇ ਵਿੱਚ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੋਵੇ ਕਿ ਹਾਂਜੀ ਇਹ ਭੱਜ ਸਕਦੇ ਜਾਂ ਇਹਨਾਂ ਦੀ ਜਾਨ ਨੂੰ ਖਤਰਾ। ਪਰ ਇਹ ਉੱਥੋਂ ਹੁਣ ਲੈ ਆਏ ਆਰਡਰ। ਜੱਗੀ ਜੌਹਲ ਹੋਰੀ ਜਿਹੜੇ ਆ ਉਹ ਤਿਹਾੜ ਜੇਲ੍ਹ ਦੇ ਵਿੱਚ ਸ਼ਿਫਟ ਹੋ ਜਾਣਗੇ। ਇਹਦਾ ਮਤਲਬ ਇਹ ਆ ਕਿ ਜਿਹੜੇ ਇਹਨਾਂ ਦੇ ਪਿੱਛੇ ਜਾਂਦੇ ਇਹਨਾਂ ਦੇ ਰਿਸ਼ਤੇਦਾਰ, ਉਹਨਾਂ ਲਈ ਖੱਜਲ ਖੁਆਰੀ ਬਹੁਤ ਜ਼ਿਆਦਾ ਵੱਧ ਹੋਊਗੀ ਕਿਉਂਕਿ ਇੱਕ ਦਿਨ ਜਾਣ ਇੱਕ ਦਿਨ ਆਉਣ, ਔਰ ਤਿਹਾੜ ਜੇਲ੍ਹ ਦਾ ਪ੍ਰਬੰਧਨ ਹੈ ਜਿਹੜਾ ਉਹ ਪੰਜਾਬ ਦੇ ਪ੍ਰਬੰਧਨ ਦੇ ਨਾਲੋਂ ਬਹੁਤ ਲਹਿਦਾ ਹੈ। ਜਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਮੁੰਡਿਆਂ ਨੂੰ ਹੁਣ ਬਹੁਤ ਜ਼ਿਆਦਾ ਤੜਫਣ ਦਾ
ਇੰਤਜ਼ਾਮ ਜਿਹੜਾ ਕਰ ਦਿੱਤਾ ਇਹਨਾਂ ਨੇ। ਜੀ ਜੀ ਜੀ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।